ਕੋਈ ਗੌਰਮੈਂਟ ਦੀ ਇਮਦਾਦ ਨਹੀਂ ਹੁੰਦੀ ਹੈ, ਆਪਣੇ ਕੋਲੋਂ ਖਰਚ ਕਰਕੇ ਆਪਣਾ ਇੱਕ ਕਲਚਰ ਜ਼ਿੰਦਾ ਰੱਖਣ ਵਾਸਤੇ। 4 ਘੋੜੇ ਜਿਹੜੇ ਨਾ ਜੀ ਉਹ ਨੇਜ਼ਾਬਾਦੀ ਵਾਲੇ ਦੇ, ਬਾਕੀ 6 ਘੋੜੇ ਜਿਹੜੇ ਨੇ ਉਹ ਡਾਂਸਰ, ਦੋਵੇਂ ਸ਼ੌਕ ਰੱਖੇ ਨੇ। ਇੱਕ ਮੁਮਤਾਜ਼ ਸਵਾਰ ਸੀ ਬੀਕਾਨੇਰੀਆ ਜੀ, ਫਖਰ ਏਸ਼ੀਆ ਸਵਾਰ ਸੀ, ਉਹ ਅੱਛਾ ਸਵਾਰ ਸੀ। ਉਹ 20 ਸਾਲ ਸਾਡੇ ਉਹ ਘੋੜੇ ਟ੍ਰੇਨ ਕਰਦਾ ਰਿਹਾ। ਉਹ ਫੌਤ ਹੋ ਗਿਆ, ਫਿਰ ਉਹਦਾ ਬੇਟਾ ਹੈ ਮੁਹੰਮਦ ਅਲੀ, ਉਹ ਟ੍ਰੇਨ ਕਰਦਾ ਸਾਡੇ ਘੋੜੇ। ਮੈਂ ਕਿਹਾ ਅਸੀਂ ਇਹਨਾਂ ਨੂੰ ਗਾਵਾਂ ਦਾ ਦੁੱਧ ਵੀ ਪਿਆਈਦਾ, ਇਹਨਾਂ ਨੂੰ ਮੱਖਣ ਦੇਸੀ ਵੀ ਦੇਈਦਾ, ਉਸ ਤੋਂ ਇਲਾਵਾ ਇਹਨਾਂ ਨੂੰ ਮੁਰੱਬੇ ਵੀ ਦੇਈਦੇ ਨੇ। ਇਹ ਸ਼ੌਕ ਨਾਲ ਹੈ, ਇਹ ਅੱਲਾਹ ਪਾਕ ਦੇ ਨਬੀਆਂ ਦੀ ਸਵਾਰੀ ਹੈ। ਇਹ ਦੇਸੀ ਬਰੀਡ ਘੋੜਿਆਂ ਦੀ ਜਿਹੜੀ ਹੈ, ਤੇਜ਼ ਤਰਾਜ਼ ਬਰੀਡ ਹੈ, ਬਹੁਤ ਅੱਛੀ ਬਰੀਡ ਹੈ ਜਿਹੜੀ ਦੇਸੀ ਪਾਕਿਸਤਾਨੀ ਬਰੀਡ ਘੋੜਿਆਂ ਦੀ। ਚਿੱਟਾ ਘੋੜਾ ਰੱਖਣਾ ਮੁਸ਼ਕਲ ਵੀ ਹੁੰਦਾ ਹੈ, ਸਾਫ਼ ਕਰਨਾ, ਉਹਦੀ ਕੇਅਰ ਕਰਨੀ ਦੂਸਰਿਆਂ ਘੋੜਿਆਂ ਦੀ ਇੰਨੀ ਨਹੀਂ ਕਰਨੀ ਪੈਂਦੀ ਜਿੰਨੀ ਕੋ ਚਿੱਟੇ ਘੋੜੇ ਦੀ ਨੁਕਰੇ ਦੀ ਕਰਨੀ ਪੈਂਦੀ। ਅੱਛੇ ਘੋੜੇ ਦੇ ਹੁੰਦੇ ਨੇ 16 ਬੰਦ, ਜਿਹੜੇ ਕਿ 16 ਬੰਦ ਪੂਰੇ ਹੁੰਦੇ ਨੇ, ਕੰਨਾਂ ਤੋਂ ਲੱਗ ਕੇ ਨਾਸਾਂ ਤੱਕ, ਮੂੰਹ ਤੱਕ, ਪਿੱਛੇ ਕਨੋਤੀਆਂ ਤੱਕ, ਉਹਦੇ ਐਸਣ ਤੱਕ, ਉਹਦੇ ਪੂਛਲ ਤੱਕ, ਉਹਦੇ ਪੁੱਠੇ ਤੱਕ, ਉਹਦੇ ਸੁੰਬਾਂ ਤੱਕ। ਤੇ ਅਸੀਂ ਇਹਨਾਂ ਨੂੰ ਸਿਰਫ ਇਸ ਨਜ਼ਰੀਏ ਨਾਲ ਇਹਨਾਂ ਦੀ ਖਿਦਮਤ ਅੱਛੀ ਕਰਨੇ ਆ ਕਿ ਨਬੀਆਂ ਪਾਕਾਂ ਦੀ ਸਵਾਰੀ ਹੈ। ਅਸੀਂ ਇਹਨਾਂ ਵਾਸਤੇ 20 ਏਕੜ ਜ਼ਮੀਨ ਰੱਖੀ ਹੈ, ਇਹ ਸ਼ੌਕ ਵਾਸਤੇ। प्यारे वेखन वालिओ, अल्लाह पाक सच्चे साहिब ने अपने इंसान नूं जदों पैदा कीता ते इंसान ने इस कुर्रा अरज़ दे उत्ते वसेब शुरू कीता, रल के रहना शुरू कर लिया। ते जानवरां दे विचों मुहक्किकीन ते पारख लोकां दा, पड़चोलियां दा आखना है कि सब तो पहले कुत्ता, घोड़ा ते हाथी आके इंसानां दे नाल मानूस होए ते इंसान दे साथी बन गए। साहिबो, जिन्नी देर तक ट्रेन इजाद नहीं सी होई, घोड़ा ही सफ़र दी इंसानां दे कोल तेज़ तरीन सहूलत ते जरिया सी। बाद विच मशीनी दौर आ गया, मशीनां दी हुकूमत आ गई ते जानवर बार बरदारी दे ते सवारी दे पिछा हुंदे गए। लेकिन अज भी साडे देश पंजाब दे कुछ अजिहे काश्तकार जिमीदार घराने ने जिन्हां अपने वडकियां दी सकाफत नूं जिंदा रखिया होया है। उन्हां दीयां कोठियां दे विच कारां भी वड्डियां छोटियां खलोतियां होईयां ने, लेकिन उन्हां अज कल भी अज दे दौर च भी घोड़े पाले ने। साडे शहर गुजरांवाला दे लागे ला एक पिंड है फिरोजवाला, उत्थों दी एक कदावर जिमीदार ते सियासी शख्सियत चौधरी मुहम्मद इकबाल बुट्टर होरी ने 6 वारी जिला कौंसल दे मैंबर बन चुके ने ते उन्हां दा पुत्तर ते उन्हां दी सपुत्री भी 2-2 वारी मैंबर जिला कौंसल रह चुके ने। हुण जिहड़े सूबाई असैंबली दे इंतखाबात होण लई जा रहे ने, जिन्हां दा कि फड्डा पिया होया है। इमरान खान साहब चेयरमैन PTI दे आखदे ने कि इलैक्शन कराओ, ते PDM दियां सियासी जमातां आखदियां ने भी असी इलैक्शन नहीं कराना। अज 25 अप्रैल है, वेखो सुप्रीम कोर्ट की फैसला करदी है। बहरहाल जदों भी सूबाई असैंबली दे इंतखाबात होणगे, चौधरी मुहम्मद इकबाल बुट्टर दे बेटे हसन इकबाल बुट्टर गुजरांवाला दे सूबाई हलका PP 59 विचों PTI दे टिकट ते इलैक्शन लड़नगे। अज असी तुहानूं नाल लैके उन्हां दी कोठी आए होए हां। उन्हां डांसर घोड़े ते टेंट पिगिंग वाले घोड़े पाले होए ने। सानूं पता लगा सी कि चौधरी इकबाल बुट्टर दे डेरे 10 बड़े ही खूबसूरत, बड़े नायाब घोड़े ने, ते असी कहा कि अज तुहानूं भी वहा लियाईए। इसे सिलसिले दे विच असी अज इत्थे उन्हां दे डेरे आए होए हां। आओ अंदर चलने आ, तुहानूं चौधरी इकबाल बुट्टर होरां दे नाल भी मिलवाने आ, उन्हां कोलों घोड़ियां दीयां गल्लां बातां भी पुछने आ ते उन्हां दे घोड़े भी तुहानूं विखाने आ। आओ साडे नाल।
ਲੋ ਜੀ ਪਿਆਰਿਓ, ਅਸੀਂ ਤੁਹਾਨੂੰ ਨਾਲ ਲੈ ਕੇ ਫਿਰੋਜ਼ ਵਾਲੇ ਚੌਧਰੀ ਮੁਹੰਮਦ ਇਕਬਾਲ ਬੁੱਟਰ ਸਾਹਿਬ ਦੇ ਡੇਰੇ ਤੇ ਆਣ ਪੁੱਜੇ ਹਾਂ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲੇ ਦੱਸਿਆ, ਚੌਧਰੀ ਇਕਬਾਲ ਬੁੱਟਰ ਹੋਰੀ ਇੱਕ ਸਿਆਸੀ ਤੇ ਇੱਕ ਕਾਸ਼ਤਕਾਰ ਘਰਾਣੇ ਦੇ ਸਰਬਰਾਹ ਨੇ। ਸਿਆਸੀ ਖਿਦਮਾਤ ਦਾ ਇਹਨਾਂ ਦਾ ਇੱਕ ਭਰਪੂਰ ਤਾਰਫ ਹੈ, ਲੇਕਿਨ ਉਹ ਅਸੀਂ ਤੁਹਾਨੂੰ ਕਿਸੇ ਵੇਲੇ ਫੇਰ ਆਪਣੇ ਅਗਲੇ ਐਪੀਸੋਡ ਦੇ ਵਿੱਚ ਕਰਵਾਵਾਂਗੇ। ਚੌਧਰੀ ਸਾਹਿਬ ਜ਼ਿਲ੍ਹਾ ਕੌਂਸਲ ਗੁਜਰਾਂਵਾਲਾ ਦੇ 6 ਮਰਤਬਾ ਮੈਂਬਰ ਰਹਿ ਚੁੱਕੇ ਨੇ। ਇਸ ਤੋਂ ਅੱਡ ਉਹਨਾਂ ਦੀ ਬੇਟੀ, ਉਹਨਾਂ ਦੇ ਬੇਟੇ ਵੀ 2-2 ਵਾਰੀ ਇਸੇ ਹੀ ਹਲਕੇ ਦੇ ਵਿੱਚੋਂ ਮੁੰਤਖਬ ਹੋ ਕੇ ਤੇ ਆਪਣੇ ਇਲਾਕੇ ਦੇ ਆਵਾਮ ਦੀਆਂ ਖਿਦਮਾਤ ਸਰ ਅੰਜਾਮ ਦਿੰਦੇ ਰਹੇ ਨੇ। ਹੁਣ ਹਾਲੀਆ ਜਿਹੜੇ ਆਉਣ ਵਾਲੇ ਸੂਬਾਈ ਇਲੈਕਸ਼ਨਸ ਨੇ, ਉਹਨਾਂ ਦੇ ਵਿੱਚੋਂ ਚੌਧਰੀ ਸਾਹਿਬ ਦੇ ਬੇਟੇ ਨੂੰ PTI ਵੱਲੋਂ ਟਿਕਟ ਜਿਹੜੀ ਹੈ ਚੇਅਰਮੈਨ ਇਮਰਾਨ ਖਾਨ ਸਾਹਿਬ ਨੇ ਉਹ ਦੇ ਛੱਡੀ ਹੈ, ਤੇ ਇਨਸ਼ਾਅੱਲਾ ਇਸ ਹਲਕੇ ਦੇ ਵਿੱਚੋਂ ਹੁਣ ਇਹਨਾਂ ਦੇ ਬੇਟੇ ਹਸਨ ਇਕਬਾਲ ਬੁੱਟਰ ਇੰਤਖਾਬ ਲੜਨ ਦੇ ਵਾਸਤੇ ਮੈਦਾਨ ਵਿੱਚ ਉਤਰਨਗੇ। ਅੱਜ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਚੌਧਰੀ ਸਾਹਿਬ ਕੋਲ ਜਿਹੜੇ ਘੋੜੇ ਨੇ ਉਹ ਵਿਖਾਉਣ ਲਈ ਤੇ ਉਹਨਾਂ ਬਾਰੇ ਗੱਲਾਂ ਬਾਤਾਂ ਪੁੱਛਣ ਲਈ ਤੁਹਾਨੂੰ ਨਾਲ ਲੈ ਕੇ ਇੱਥੇ ਆਏ ਹਾਂ। ਤੇ ਆਓ ਫਿਰ ਚੌਧਰੀ ਸਾਹਿਬ ਨੂੰ ਮਿਲੀਏ ਤੇ ਉਹਨਾਂ ਕੋਲੋਂ ਪੁੱਛੀਏ ਕਿ ਉਹਨਾਂ ਕੋਲ ਕਿੰਨੇ ਘੋੜੇ ਨੇ ਤੇ ਕਦੋਂ ਦਾ ਇਹ ਸ਼ੌਕ ਉਹ ਕਰ ਰਹੇ ਨੇ। ਆਇਆ ਇਹ ਇਹਨਾਂ ਨੂੰ ਸ਼ੌਕ ਸੀ ਜਾਂ ਇਹਨਾਂ ਦੇ ਵਾਲਦ ਸਾਹਿਬ ਤੋਂ ਇਹ ਸ਼ੌਕ ਜਿਹੜਾ ਵਿਰਾਸਤੀ ਤੌਰ ਤੇ ਇਹਨਾਂ ਤੱਕ ਮੁੰਤਕਿਲ ਹੋਇਆ? ਕਿਉਂਕਿ ਇੱਕ ਜ਼ਿਮੀਂਦਾਰ ਤੇ ਇੱਕ ਕਾਸ਼ਤਕਾਰ ਘਰਾਣੇ ਨਾਲ ਤੇ ਇਹਨਾਂ ਦਾ ਤਾਲੁਕ ਹੈ ਹੀ ਸੀ। ਇਹਨਾਂ ਸਾਡੇ ਵੱਡੇ ਜ਼ਿਮੀਂਦਾਰਾਂ ਨੂੰ, ਇਹਨਾਂ ਜੱਟਾਂ ਚੌਧਰੀਆਂ ਨੂੰ ਤੁਹਾਨੂੰ ਪਤਾ ਹੀ ਹੈ, ਸਾਡੇ ਦੇਸ਼ ਪੰਜਾਬ ਦਾ ਕਲਚਰ ਹੈ ਕਿ ਇਹਨਾਂ ਕੋਲ ਗਾਈਆਂ ਮੱਝਾਂ ਦੀ ਕਲੈਕਸ਼ਨ ਹੁੰਦੀ ਹੈ, ਸੋਹਣੇ ਘੋੜੇ ਰੱਖਣਾ ਇਹਨਾਂ ਦੇ ਸ਼ੌਕ ਹੁੰਦੇ ਨੇ। ਤੇ ਆਓ ਫਿਰ ਗੱਲਬਾਤ ਸ਼ੁਰੂ ਕਰ ਰਹੇ ਹਾਂ ਚੌਧਰੀ ਸਾਹਿਬ ਦੇ ਨਾਲ। अस्सलाम वालेकुम जी। वालेकुम सलाम। चौधरी साहब की हाल चाल? बस खैरियत है, ठीक। तुसी सुनाओ जी। शुक्र अल्लाह पाक दा। अच्छा ये दसो कि घोड़े तुहाडे कोल बड़े सोहणे ने जी जी, और हर साल इत्थे बड़ा वड्डा तुसी मेला भी करवांदे जी हो करवाने हैं जी, और मौसम बहार दे विच चंगी बहार लांदे हो जी बिल्कुल। वाह वाह, इत्थे टेंट पिगिंग दे भी मुजाहरे हुंदे ने, बिल्कुल हुंदे ने, नेज़ाबाजी हुंदी है, डांसिंग हॉर्सेस भी ने, घोड़े बड़े बड़े सोहणे नच्चण वाले, फुमरियां पाउण वाले। जी जी, ਇਹ ਸ਼ੌਕ ਤੁਹਾਨੂੰ ਆਪੇ ਤੁਹਾਡੀ ਜ਼ਾਤ ਤੋਂ ਹੀ ਹੈ ਕਿ ਵਾਲਦ ਸਾਹਿਬ ਤੋਂ ਤੁਹਾਨੂੰ ਟ੍ਰਾਂਸਫਰ ਹੋਇਆ ਹੈ? ਇਹ ਅਸੀਂ ਜ਼ਿਮੀਂਦਾਰ ਲੋਕ ਆ, ਸਾਡਾ ਨਸਲਦਾਰ ਨਸਲ ਸ਼ੌਕ ਹੈ। ਹਾਂ ਜੀ, ਬਾਪ ਨੇ ਵੀ ਘੋੜੇ ਰੱਖੇ ਸਨ ਕੋ, ਫਿਰ ਮੈਨੂੰ ਸ਼ੌਕ ਹੈ, ਮੈਂ ਘੋੜੇ ਰੱਖੇ ਨੇ। ਅੱਛਾ ਅੱਛਾ, ਮੇਰੇ ਕੋਲ ਡਾਂਸਰ ਘੋੜੇ ਵੀ ਨੇ, ਨੇਜ਼ਾਬਾਦੀ ਵਾਲੇ ਘੋੜੇ ਵੀ ਨੇ। ਵਾਹ, ਹਰ ਸਾਲ ਮੈਂ ਇੱਥੇ ਇਵੈਂਟ ਕਰਾਨਾ, ਤੁਹਾਨੂੰ ਪਤਾ ਹੈ। ਹਾਂ ਜੀ, ਬੜਾ ਸੀ ਆਉਂਦੇ ਇਸ ਇਲਾਕੇ 'ਚ ਸਿਰਫ ਮੈਂ ਕਰਾਨਾ। ਹਾਂ ਜੀ, ਕਾਫੀ ਕੋਈ ਗੌਰਮੈਂਟ ਦੀ ਇਮਦਾਦ ਨਹੀਂ ਹੁੰਦੀ ਹੈ, ਆਪਣੇ ਕੋਲੋਂ ਖਰਚ ਕਰਕੇ ਆਪਣਾ ਇੱਕ ਕਲਚਰ ਜ਼ਿੰਦਾ ਰੱਖਣ ਵਾਸਤੇ। ਵਾਹ ਵਾਹ, ਹੈ ਜੀ। ਤੇ ਉਹ ਅਸੀਂ ਆਪਣੀ ਕਾਫੀ ਮਿਹਨਤ ਕਰਨੇ ਆ, ਦੋਸਤਾਂ ਨੂੰ ਵੀ ਨਾਲ ਮੁਲਵਸ ਕਰਨੇ ਆ। ਹਾਂ, ਤੇ ਦੂਰ ਦੂਰ ਤੋਂ ਘੋੜੇ ਨੇਜ਼ਾਬਾਦੀ ਵਾਲੇ ਵੀ, ਡਾਂਸਰ ਵੀ ਆਉਂਦੇ ਨੇ। ਆਇਆ ਕਿ ਉਹਨਾਂ ਨੂੰ ਇਨਾਮ ਵੀ ਦੇਈਦੇ ਨੇ, 125 ਹੁੰਦੇ 70। ਨਹੀਂ ਜੀ, ਉਹਨਾਂ ਦਾ ਇੱਥੇ ਰੱਖਣਾ, ਉਹਨਾਂ ਦੇ ਜਾਨਵਰ ਨਗਦ ਇਨਾਮ ਦੇਈਦੇ ਨੇ, ਉਹਨਾਂ ਦਾ ਖਾਣੇ ਦਾ ਇੰਤਜ਼ਾਮ ਕਰੀਦਾ, ਘੋੜਿਆਂ ਦਾ ਇੰਤਜ਼ਾਮ ਕਰੀਦਾ। ਚੌਧਰੀ ਸਾਹਿਬ ਜਿੰਨਾ ਕੋ ਇੱਥੇ ਘੋੜਾ ਹੁੰਦਾ ਉਹਨਾਂ ਘੋੜਿਆਂ ਨੂੰ ਜਿਹੜੀ ਖੁਰਾਕ ਖਵਾਈ ਜਾਂਦੀ ਹੈ ਉਹਦਾ ਇੰਤਜ਼ਾਮ ਕਰਨੇ ਉਹ ਟਰੱਕਾਂ ਅੱਲਾਹ ਦੀ ਜ਼ਾਤ ਪਾਕ ਮਦਦ ਕਰਦੀ ਏ, ਸਾਥੀ ਵੀ ਨਾਲ ਤਾਵਨ ਕਰਦੇ ਨੇ। ਤੇ ਉਹ ਸਾਡਾ ਸ਼ੌਕ ਇਸ ਵਾਸਤੇ ਜ਼ਿੰਦਾ ਹੈ ਔਰ ਸ਼ੌਕ ਕਰਦੇ ਆ ਰਹੇ ਹਾਂ ਜੀ। ਅੱਛਾ, ਤੁਹਾਡੇ ਕੋਲ ਆਪਣੇ ਕਿੰਨੇ ਘੋੜੇ ਨੇ? ਮੇਰੇ ਕੋਲ ਕੋਈ 10 ਘੋੜੇ ਨੇ। ਵਾਹ, ਕੋਈ ਘੋੜੀਆਂ ਨੇ ਕੋਈ 6-7। ਠੀਕ। ਤੇ ਚੌਧਰੀ ਸਾਹਿਬ ਇਹ ਸਾਰੇ ਜਿਹੜੇ ਤੁਹਾਡੇ ਕੋਲ ਘੋੜੇ ਨੇ ਇਹ ਸਾਰੇ ਨੇਜ਼ਾਬਾਜ਼ੀ ਵਾਲੇ ਨੇ ਜਾਂ ਇਹਨਾਂ 'ਚ ਕੋਈ ਡਾਂਸਰ? 4 ਘੋੜੇ ਜਿਹੜੇ ਨਾ ਜੀ ਉਹ ਨੇਜ਼ਾਬਾਜ਼ੀ ਵਾਲੇ ਨੇ, ਬਾਕੀ 6 ਘੋੜੇ ਜਿਹੜੇ ਨੇ ਉਹ ਡਾਂਸਰ ਨੇ। ਅੱਛਾ ਅੱਛਾ, ਦੋਵੇਂ ਸ਼ੌਕ ਰੱਖੇ ਨੇ। ਹਾਂ। ਤੇ ਚੌਧਰੀ ਸਾਹਿਬ ਇਹ ਜਿਹੜੇ ਡਾਂਸਰ ਘੋੜੇ ਨੇ ਜੀ ਜੀ, ਇਹਨਾਂ ਦੇ ਉੱਤੇ ਬੰਦੇ ਰੱਖੇ ਜੇ, ਇਹਨਾਂ ਨੂੰ ਸਿਖਾਉਣਾ ਬੰਦੇ ਪੈਂਦਾ? ਰੱਖੇ ਨੇ। ਪਹਿਲਾਂ ਇੱਕ ਮੁਮਤਾਜ਼ ਸਵਾਰ ਸੀ ਬੀਕਾਨੇਰੀਆ ਜੀ, ਫਖਰ ਏਸ਼ੀਆ ਸਵਾਰ ਸੀ, ਉਹ ਅੱਛਾ ਸਵਾਰ ਸੀ। ਉਹ 20 ਸਾਲ ਸਾਡੇ ਉਹ ਘੋੜੇ ਨੂੰ ਟ੍ਰੇਨ ਕਰਦਾ ਰਿਹਾ। ਹਾਂ, ਉਹ ਫੌਤ ਹੋ ਗਿਆ, ਫਿਰ ਉਹਦਾ ਬੇਟਾ ਹੈ ਮੁਹੰਮਦ ਅਲੀ, ਅੱਛਾ ਅੱਛਾ, ਉਹ ਟ੍ਰੇਨ ਕਰਦਾ ਸਾਡੇ ਘੋੜੇ। ਠੀਕ। ਇਹਦਾ ਮਤਲਬ ਉਹ ਸ਼ੋਹਰਤ ਯਾਫਤਾ ਹੈ, ਸ਼ੋਹਰਤ ਯਾਫਤਾ ਕਿ ਪੂਰੇ ਏਸ਼ੀਆ 'ਚ ਵੱਡਾ ਸਵਾਰ ਮੁਮਤਾਜ਼ ਬੀਕਾਨੇਰੀਆ ਸੀ। ਅੱਛਾ ਅੱਛਾ ਅੱਛਾ, ਹੈ ਜੀ, ਬੜਾ ਨਾਂ ਸੀ ਉਹਦਾ। ਹਾਂ। ਇਹ ਸੁਲਤਾਨ ਬਹੂ ਵਾਲਾ ਕੋ ਖਿੱਚੀਆਂ, ਦਲਤਾਨਿਆਂ ਕੋਲ, ਸਾਰਿਆਂ ਕੋਲ, ਵੱਡਿਆਂ ਨਵਾਬਾਂ ਸਾਰਿਆਂ ਕੋਲ ਇਹ ਸਵਾਰ ਸੀ। ਅੱਛਾ ਅੱਛਾ ਅੱਛਾ। ਹਾਂ ਤੇ ਇਹ ਹੁਣ ਜਿਹੜਾ ਤੁਹਾਡੇ ਕੋਲ ਮੌਜੂਦਾ ਸਾਈਜ਼ ਹੈ ਉਹਦਾ ਬੇਟਾ ਹੈ? ਜੀ, ਬੇਟਾ ਉਹਦਾ। ਤੇ ਇਹ ਚੌਧਰੀ ਸਾਹਿਬ ਹੁਣ ਜਿਹੜੇ ਤੁਹਾਡੇ ਕੋਲ ਘੋੜੇ ਨੇ ਜੀ ਜੀ, ਇਹ ਤੁਸੀਂ
ਘੋੜੇ ਖਰੀਦੇ ਸਨ ਜਾਂ ਤੁਹਾਡੀਆਂ ਆਪਣੀਆਂ ਘੋੜੀਆਂ ਦੇ ਵਿਛੇਰੇ ਨੇ? ਇਹ ਕਾਫੀ ਦੇ ਸਾਡੇ ਘਰ ਦੀ ਬਰੀਡ ਹੈ ਜੀ। ਸਾਡੇ ਕੋਲ ਇੱਕ ਘੋੜਾ ਕੁੱਲਾ ਸੀ ਬੜਾ ਨਾਮਵਾਰ। ਜੀ। ਇਸ ਵਾਰ ਵੀ ਹਾਰ ਸ਼ੋ ਕਾਟਨ ਸ਼ੋ ਲੱਗਾ ਸੀ ਤੇ ਉਹਦਾ ਕਲਿੱਪ ਚੱਲਦਾ ਸੀ ਪਿਛਲੀ ਵਾਰ ਵੀ। ਹਾਂ ਉਹ ਮੁਸ਼ਰਫ ਦੌਰ 'ਚ ਵੀ ਜਦੋਂ ਸੁਲਤਾਨ ਬਾਹੂ ਵਾਲਿਆਂ ਦੇ ਘੋੜੇ ਤੇ ਸਾਡੇ ਘੋੜੇ, ਉਹ ਸਾਡਾ 1 ਨੰਬਰ ਘੋੜਾ ਸੀ ਡਾਂਸਰ। ਵਾਹ। ਔਰ ਉਹਦੇ ਬੱਚੇ ਨੇਜ਼ਾਬਾਦ ਵੀ ਬੜੇ ਨੇ ਤੇ ਉਹਦੇ ਬੱਚੇ ਡਾਂਸਰ ਵੀ ਬੜੇ ਨੇ। ਹਾਂ ਬੜੇ ਨਾਮ ਵਾਲਾ ਘੋੜਾ ਸੀ। ਤੇ ਚੋਰ ਸਾਹਿਬ ਘੋੜੇ ਜਿਹੜੇ ਹੁੰਦੇ ਨੇ ਨਸਲੀ ਜਾਂ ਬੜੇ ਨਾਮਵਰ, ਹਾਂ ਉਹਨਾਂ ਦਾ ਜਿਸਲੇ ਤੁਸੀਂ ਕੋਈ ਕ੍ਰਾਸਿੰਗ ਕਰਾਉਂਦੇ ਹੋ ਤੇ ਉਹ ਜਿਹੜੀਆਂ ਘੋੜੀਆਂ ਵੀ ਚੰਗੀਆਂ ਲੱਭਦੇ ਹੋ ਜਾਂ? ਮਾਸ਼ਾਅੱਲਾ ਘੋੜੀਆਂ ਵੀ ਚੰਗੀਆਂ ਹੋਣ ਦੀਆਂ, ਦੋਵੇਂ ਚੀਜ਼ਾਂ ਅੱਛੀਆਂ ਹੋਣ ਦੀਆਂ ਤੇ ਤਾਂ ਤਾਂ ਬਰੀਡ ਹੀ ਅੱਛੀ ਅੱਗੋਂ ਫਿਰ ਬਲੂ ਬਲੱਡ ਇੱਕ ਨਵੀਂ ਦੇਖੋ ਨਿਕਲਦੀ ਨਾ, ਜਿਸਲੇ ਇਨਸਾਨ ਕੋ ਨਾਤਾ ਕਰਦਾ ਹੈ ਤੇ ਉਹ ਵੀ ਸਮਝਦਾ ਹੈ ਕਿ ਮੈਨੂੰ ਬਹੂ ਜਿਹੜੀ ਉਹ ਅੱਛੀ ਮਿਲ ਜਾਏ, ਹਾਂ ਮੇਰੀ ਨਸਲ ਅੱਛੀ ਚੱਲ ਜਾਏ। ਹਾਂ। ਇਹ ਘੋੜੀਆਂ ਦਾ ਵੀ ਇਹ ਵੀ ਕਿ ਘੋੜੀਆਂ ਵੀ ਅੱਛੀਆਂ ਹੁੰਦੀਆਂ ਨੇ ਔਰ ਘੋੜੇ ਵੀ ਅੱਛੇ ਹੁੰਦੇ ਨੇ, ਤਦ ਕ੍ਰਾਸ ਕਰਕੇ ਅੱਛੇ ਘੋੜੇ ਬਣਦੇ ਨੇ। ਵਾਹ। ਤੇ ਚੋ ਸਾਹਿਬ ਇਹ ਦੱਸੋ ਕਿ ਇਹ 10 ਘੋੜਿਆਂ ਦੇ ਕਿੰਨੇ ਬੰਦੇ ਤੁਸੀਂ ਫਿਰ ਮੁਲਾਜ਼ਮ ਰੱਖੇ? ਇਹ ਬੰਦੇ ਕੋਈ 4-5 ਮੁਲਾਜ਼ਮ ਨੇ ਜੀ ਇਹਨਾਂ ਦੇ ਸਪੈਸ਼ਲੀ ਘੋੜਿਆਂ ਦੇ, ਉਹ ਹੋਰ ਕੰਮ ਕੋ ਨਹੀਂ ਕਰਦੇ ਆ, ਉਹ ਘੋੜੇ ਹੀ ਸੰਭਾਲਦੇ ਨੇ 4 ਆਦਮੀ ਜਿਹੜੇ ਨੇ। ਤੇ ਇਹ ਦੂਜਾ ਦੱਸੋ ਕਿ ਇਹਨਾਂ ਦਾ ਰੋਜ਼ਾਨਾ ਦਾ ਕੀ ਖਰਚ ਖਰਾਜਾਤ ਨੇ? ਕਿਉਂਕਿ ਉਹ ਜ਼ਿਮੀਂਦਾਰ ਘਰਾਣੇ ਨਾਲ ਜ਼ਮੀਨਾਂ ਸਾਡੀਆਂ ਆਪਣੀਆਂ ਨੇ, ਸਾਡੇ ਪੱਠੇ ਆਪਣੇ ਹੁੰਦੇ ਨੇ, ਇਹਨਾਂ ਦਾ ਚਾਰਾ ਚੁਰਾ ਜਿਹੜਾ ਹੀ ਆਪਣਾ ਇਹਨਾਂ ਦਾ ਆਪਣੇ ਇਸਤੇਮਾਲ ਕਰਨੇ ਆ। ਬਾਕੀ ਇਹਨਾਂ ਦਾ ਕੋਈ ਹੁੰਦਾ ਜਵੀ ਦਾ ਬੀ ਪਾ ਦਿੱਤਾ, ਇਹਨਾਂ ਨੂੰ ਛੋਲਿਆਂ ਦਾ ਦਾਣਾ ਪਾ ਦਿੱਤਾ ਹੈ ਜੀ। ਤੇ ਮਹਿੰਗਾਈ ਦਾ ਜ਼ਮਾਨਾ ਹੈ, ਖਰਚ ਤੇ ਫਿਰ ਇੱਕ ਘੋੜੇ ਦੇ ਵੀ ਜੇ ਉਹ ਪੂਰਾ ਉਹਦਾ ਹਿਸਾਬ ਕੱਢੀਏ ਤੇ 1500 2000 ਇੱਕ ਘੋੜੇ ਦਾ ਖਰਚ ਰੋਜ਼ਾਨਾ? ਹਾਂ ਮਾਮੂਲੀ ਜੀ। ਮਾਮੂਲੀ। ਹਾਂ। ਤੇ ਇਸ ਤੋਂ ਅੱਡ ਜਦੋਂ ਕੋਈ ਇਹਨਾਂ ਦੇ ਮੁਕਾਬਲੇ ਆਉਂਦਾ ਨਹੀਂ, ਜਿਸ ਵੇਲੇ ਮੇਲੇ 'ਚ ਤੁਸੀਂ ਇਹਨਾਂ ਨੂੰ ਭਜਾਉਣਾ ਹੁੰਦਾ ਜੀ ਜੀ ਉਦੋਂ ਕੋਈ ਮੁਰੱਬੇ ਤੇ ਕੋਈ ਇਹ ਵੀ ਚੀਜ਼ਾਂ ਜੀ ਖਵਾਉਂਦੇ? ਮੁਰੱਬੇ ਉਹ ਇੱਕ ਮਿਸਾਲ ਬਣੀ, ਜ਼ਰਦਾਰੀ ਮੁਰੱਬੇ ਖਵਾਉਂਦਾ ਘੋੜੇ ਨੂੰ। ਇਹਨਾਂ ਨੂੰ ਅਸੀਂ ਦੁੱਧ ਵੀ ਇਹ ਪਿਆਉਂਦੇ ਸਰਦਾਰੀ ਸਾਹਿਬ ਤੋਂ ਹੀ ਗੱਲ ਸ਼ੁਰੂ ਹੋਈ। ਕੋਈ ਮੈਂ ਕਿਹਾ ਸੀ ਇਹਨਾਂ ਨੂੰ ਗਾਵਾਂ ਦਾ ਦੁੱਧ ਵੀ ਪਿਆਈਦਾ, ਹਾਂ ਇਹਨਾਂ ਨੂੰ ਮੱਖਣ ਦੇਸੀ ਵੀ ਦੇਈਦਾ, ਹਾਂ ਉਸ ਤੋਂ ਇਲਾਵਾ ਇਹਨਾਂ ਨੂੰ ਮੁਰੱਬੇ ਵੀ ਦੇਈਦੇ ਨੇ। ਇਹ ਸ਼ੌਕ ਨਾਲ ਹੈ, ਇਹ ਅੱਲਾਹ ਪਾਕ ਦੇ ਨਬੀਆਂ ਦੀ ਸਵਾਰੀ ਹੈ। ਹਾਂ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਇਹਦਾ ਕਾਫੀ ਵਾਰ ਕੁਰਾਨ ਪਾਕ ਜਿਹਦਾ ਜ਼ਿਕਰ ਆਇਆ ਜੀ, ਵਲ ਆਦਿਆਤ ਜ਼ਬਹਨ ਫਲ ਮੂਰਿਆਤ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਫਰਮਾਇਆ ਇਹਦੀ ਪਛਾਣੀ ਚ ਰਿਜ਼ਕ ਹੈ, ਆਪ ਰਿਜ਼ਕ ਲੈ ਕੇ ਆਉਂਦਾ ਹੈ। ਆਹਾ ਤੇ ਇਸ ਵਾਸਤੇ ਇਹ ਰਹਿਮਤ ਵੀ ਹੈ ਨਾਲ। ਵਾਹ ਵਾਹ ਵਾਹ। ਤੇ ਐਵੇਂ ਚੋਰ ਸਭ ਪੁਰਾਣੇ ਸਾਡੇ ਇੱਕ ਮਿਸਾਲ ਬਣੀ ਹੁੰਦੀ ਸੀ ਕਿ ਘੋੜੇ ਘਰ ਆਪਣਾ ਮੱਝਾਂ ਘਰ ਸੁਲਤਾਨਾ ਤੇ ਘੋੜੇ ਘਰ ਵਰਿਆਮਾ। ਤੇ ਇਹ ਵੇ ਕਿ ਜਿ ਤੁਹਾਨੂੰ ਅੱਲਾਹ ਪਾਕ ਨੇ ਘੋੜੇ ਵੀ ਦਿੱਤੇ ਨੇ ਤੇ ਮੱਝਾਂ ਗਾਈ ਵੀ ਗਾਈ ਦਿੱਤੀਆਂ। ਮੱਝ ਵੀ ਆਇਆ 100 ਗਾਂ ਮੱਝ ਵੀ ਆਇਆ ਅਲਹਮਦੁਲਿਲਾ। ਤੇ ਇਹ ਫਿਰ ਉਹਦਾ ਖਾਸ ਕਰਮ ਹੈ ਜੀ, ਇਨਸ਼ਾਅੱਲਾ। ਤੇ ਬੇਜ਼ੁਬਾਨਾਂ ਦੀ ਜਾਨਵਰਾਂ ਦੀ ਖਿਦਮਤ ਸੇਵਾ ਕਰਨੀ ਤੇ ਉਂਝ ਵੀ ਸਵਾਬ ਦਾ ਕੰਮ ਜੀ ਹੈ। ਜੀ ਬਿਲਕੁਲ। ਆਮ ਮੇਰਾ ਇੱਕ ਸ਼ੇਵਾ ਹੈ ਕਿ ਗਰੀਬਾਂ ਦੀ ਖਿਦਮਤ ਕਰਨੀ। ਵਾਹ ਅਲਹਮਦੁਲਿਲਾ ਜੀ। ਇਹ ਤਾਂ ਕਰਦੇ ਹੋ ਤੇ 6 ਵਾਰੀ ਹੋਏ ਹੋ ਨਾ ਜੀ। ਇਹ ਤਾਂ ਨਹੀਂ, 2 ਯੂਨੀਅਨ ਕੌਂਸਲਾਂ ਚ ਹੋਏ ਆ ਨਾ। ਇਹ ਯੂਨੀਅਨ ਕੌਂਸਲ ਚ ਲੱਦੇ ਵਾਲੇ ਜੋ ਬੇਟਾ ਹੋਇਆ, ਇਥੋਂ ਬੇਟੀ ਹੋਈ ਵਾਹ ਵਾਹ ਹੈ ਜੀ। ਜਿਹੜਾ ਤੀਸਰਾ ਬੰਦਾ ਨਡਾਲੇ ਯੂਨੀਅਨ ਕੌਂਸਲ ਖਿਲਾ ਰਿਹਾ ਸੀ ਉਹ ਵੀ ਸਾਡਾ ਹੋਇਆ। ਅਲਹਮਦੁਲਿਲਾ। 53 ਯੂਨੀਅਨ ਕੌਂਸਲਾਂ ਗੁਜਰਾਤ ਚ ਮੈਂ ਜਿੱਤੀਆਂ ਨੇ, ਕਿਸੇ ਸਿਆਸੀ ਆਦਮੀ ਨਹੀਂ ਜਿੱਤੀਆਂ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਤੁਹਾਡੀਆਂ ਖਿਦਮਤ ਦਾ ਹੀ ਸਮਾਂ ਰਿਸਲਾ ਹੈ। ਅੱਛਾ ਚੋ ਸਾਹਿਬ ਇਹ ਦੱਸੋ ਕਿ ਇਹ ਜਿਸ ਵੇਲੇ ਘੋੜੇ ਤੁਸੀਂ ਆਪਣਾ ਤਿਆਰ ਕਰਾਉਂਦੇ ਹੋ ਤੇ ਇਹ ਕਿੰਨੇ ਉਮਰ ਦਾ ਘੋੜਾ ਹੁੰਦਾ ਹੈ ਜਿਹੜਾ ਆਪਣਾ ਜਿਸ ਵੇਲੇ ਉਹਨੂੰ ਭਜਾਣਾ ਹੁੰਦਾ? ਉਹਦੀ ਸਾਲ 2 ਸਾਲ 3 ਸਾਲ? 2.5 ਸਾਲ ਦਾ ਵੱਜਦਾ ਜੀ। 2.5 ਸਾਲ ਤੋਂ ਬਾਅਦ ਜਵਾਨ ਉਹ ਹੋਣਾ ਸ਼ੁਰੂ ਹੋ ਜਾਂਦਾ ਜੀ। ਨੇਜ਼ਾਬਾਜ਼ੀ ਜਦੋਂ ਨੇਜ਼ਾਬਾਜ਼ੀ ਨੱਸ ਜਾਂਦਾ ਹੈ, ਡਾਂਸ ਤੇ ਵੀ ਲੱਗ ਜਾਂਦਾ ਹੈ। ਹਾਂ 2.5 ਸਾਲ ਦਾ ਘੋੜਾ ਜਿਹੜਾ ਨਾ ਜੀ, ਉਹ ਦੁੱਕ ਲੱਗਦਾ ਤੇ ਦੁੱਕ ਲੱਗਾ ਘੋੜਾ ਤਾਕਤਵਰ ਹੋ ਜਾਂਦਾ। ਠੀਕ। ਤੇ ਇਹਨਾਂ ਦੀ ਚੋ ਸਾਹਿਬ ਉਮਰ ਕਿੰਨੀ ਕੁ ਹੁੰਦੀ ਹੈ ਘੋੜੇ? ਉਮਰ ਔਸਤੇ ਦੀ 35 ਸਾਲ ਤੱਕ ਵੀ ਹੁੰਦੀ ਹੈ। ਅੱਛਾ 35-40 ਸਾਲ ਤੱਕ ਵੀ ਇਹਦੀ ਉਮਰ ਹੁੰਦੀ ਹੈ ਨਾ, ਜੇ ਇਹਦੀ ਕੋਈ ਪਰਵਰਿਸ਼ ਅੱਛੀ ਕਰਦਾ ਰਿਹਾ ਹਾਂ ਹੈ ਜੀ, ਤੇ ਇੰਨੀ ਕੋਈ ਦੀ ਉਮਰ ਹੁੰਦੀ ਹੈ। ਹੁਣ ਤੇ ਆਮ ਲੋਕਾਂ ਦਾ ਜ਼ਿਆਦਾ ਸ਼ੌਕ ਵੱਧ ਗਿਆ ਨਾ, ਜਿਵੇਂ ਜਿਵੇਂ ਕੋਈ ਤਰੀਕ ਆਪਣਾ ਆਪ ਦਰਾਂਦੀ ਹੈ, ਲੋਕਾਂ ਕਾਫੀ ਘੋੜੀਆਂ ਘੋੜੇ ਰੱਖੇ ਨੇ ਸ਼ੌਕ ਨਾਲ। ਅੱਛਾ ਜਿਹੜੇ ਮੰਮੀ ਡੈਡੀ ਲੋਕ ਨੇ ਉਹਨਾਂ ਵੀ ਰੱਖ ਲਏ ਨੇ। ਹਾਂ ਨਹੀਂ ਉਹ ਤੁਹਾਡੀ ਗੱਲ ਤੇ ਇਹ ਵੇ ਨਾ ਕਿ ਤੁਸੀਂ ਆਪਣਾ ਕਲਚਰ ਜ਼ਿੰਦਾ ਆਪਣਾ ਬਿਲਕੁਲ ਸਾਡਾ ਖਾਨਦਾਨੀ ਕਲਚਰ ਹੈ, ਫਿਰ ਸਾਡਾ ਜਾਤੀ ਕਲਚਰ ਹੈ ਜੀ। ਫਿਰ ਅਸੀਂ ਇਹਨਾਂ ਨੂੰ ਵੇਖਦੇ ਹਾਂ, ਸਾਡਾ ਦਿਲ ਖੁਸ਼ ਹੁੰਦਾ ਹੈ। ਜਟਾਤਰ ਦਾ ਇੱਕ। ਅੱਛਾ ਇਹ ਦੱਸੋ ਚੋ ਸਾਹਿਬ ਇਹਨਾਂ ਦੀਆਂ ਕਿਸਮਾਂ ਜਿਹੜੀਆਂ ਡਾਂਸਰ ਘੋੜੇ ਕਿਹੜੀ ਕਿਹੜੀ ਕੋਈ ਐਸੀ ਕਿਸਮ ਕਿ ਵੀ ਐਸ ਨਸਲ ਦੇ ਉਹ ਬਹੁਤ ਚੰਗੇ ਹੁੰਦੇ ਨੇ? ਜਿਵੇਂ ਕੱਕੇ ਹੁੰਦੇ ਨੇ, ਕੋਈ ਬਰਾਲ ਹੁੰਦੇ ਨੇ। ਇੱਕ ਕੱਕੀ ਬਰਾਲ ਇੱਕ ਘੋੜਾ ਕੋ ਅੱਛਾ ਹੋ ਗਿਆ, ਉਹਦਾ ਨਾਂ ਨਿਕਲ ਗਿਆ। ਸਾਡੇ ਕੋਲ ਇੱਕ ਬੋਸਕੀ ਕੁੱਲਾ ਘੋੜਾ ਸੀ। ਅੱਛਾ ਸਭ ਤੋਂ ਅੱਛਾ ਘੋੜਾ ਸੀ, ਪੰਜਾਬ ਲੈਵਲ ਤੇ ਅੱਛਾ ਘੋੜਾ ਸੀ ਉਹ। ਸੁਲਤਾਨ ਬਾਹੂ ਵਾਲੇ ਵੀ ਸਾਡੇ ਕੋਲ ਡਿਮਾਂਡ ਕੀਤੀ ਲਾਹੌਰ ਹਾਰ ਸ਼ੋ ਕਾਟਨ ਸ਼ੋ ਤੇ। ਅਸੀਂ ਆਖਿਆ ਸਾਨੂੰ ਇਹ ਯਾਰ ਸ਼ੌਕ ਹੈ, ਅਸੀਂ ਰੱਖਿਆ, ਅਸੀਂ ਨਹੀਂ ਵੇਚਦੇ ਆ। ਬਹੁਤ ਅੱਛੀ ਨਸਲ ਦੇ ਘੋੜੇ ਨੇ ਸਾਡੇ ਕੋਲ, ਅੱਛੀ ਬਰੀਡ ਦੇ। ਇਹਦੇ 'ਚ ਹੁੰਦਾ ਹੈ ਕੋਈ ਮੋਰ ਨਾ ਸੱਦ ਲਿਆ, ਕੋਈ ਕਬੂਤਰਾ ਸੱਦ ਲਿਆ, ਕੋਈ ਕਿਸੇ ਆਖਿਆ ਜੀ ਇਹ ਫਲਾਣੀ ਨਸਲ ਦਾ, ਫਲਾਣੀ ਨਸਲ ਦਾ।
ਇਹ ਦੇਸੀ ਬਰੀਡ ਘੋੜਿਆਂ ਦੀ ਜਿਹੜੀ ਇਹ ਤੇਜ਼ ਤਰਾਜ਼ ਬਰੀਡ ਹੈ ਔਰ ਇਹ ਬਹੁਤ ਅੱਛੀ ਬਰੀਡ ਹੈ ਜਿਹੜੀ ਦੇਸੀ ਪਾਕਿਸਤਾਨੀ ਬਰੀਡ ਹੈ ਘੋੜਿਆਂ ਦੀ। ਇਹਦਾ ਮਤਲਬ ਹੈ ਕਿ ਅੱਛੇ ਡਾਂਸਰ, ਅੱਛੇ ਨੇਜ਼ਾਬਾਜ਼ੀ ਵਾਸਤੇ, ਟੈਂਟ ਪਿਗਿੰਗ ਵਾਸਤੇ ਜਿਹੜੇ ਘੋੜੇ ਨੇ ਉਹ ਥਾਰੋ ਬਰੀਡ ਹੋਣਾ ਕੋਈ ਜ਼ਰੂਰੀ ਥਾਰੋ ਬਰੀਡ ਘੋੜੇ ਨਹੀਂ, ਨਸ ਆਂਦਾ ਹੀ ਕੋਈ ਨਹੀਂ ਉਹਨਾਂ ਨੂੰ, ਨਾ ਕੋ ਉਹਨਾਂ ਦੇ ਨੇਜ਼ਾਬਾਜ਼ੀ ਕਰਦਾ ਨਾ ਉਹ ਡਾਂਸਰ ਕਰਦੇ ਨੇ। ਉਹ ਹੁੰਦੇ ਨੇ ਤਾਕਤ ਵਾਲੇ ਜ਼ਿਆਦਾ। ਉਹ ਜਿਹੜੇ ਦੇਸੀ ਬਰੀਡ ਹੈ ਇਹ ਅਕਲ ਵਾਲੀ ਬਰੀਡ ਹੈ। ਇਹ ਖੂਬਸੂਰਤ ਬਰੀਡ ਹੈ, ਤੇਜ਼ੀ ਵਾਲੀ ਬਰੀਡ ਹੈ। ਇਹ ਛਰੇਰੇ ਘੋੜੇ। ਹਾਂ, ਉਹ ਜਿਹੜੇ ਨਾ ਜੀ ਘੋੜੇ ਉਹ ਸਿਰਫ ਰੇਸ 'ਚ ਕੰਮ ਦਿੰਦੇ ਨੇ। ਜਾਂ ਜਿਹੜੇ ਕੋਈ ਫੌਜੀਆਂ ਕੋਲ ਨੇ ਪਹਾੜਾਂ ਦੇ ਸਮਾਨ ਸਮੂਨ ਚੜ੍ਹਨ ਵਾਲੇ ਮੋਟੇ ਵਾਲੇ, ਇਹ ਜਿਹੜੇ ਘੋੜੇ ਜਿਹੜੇ ਨੇ ਸਭ ਤੋਂ ਅੱਛੀ ਬਰੀਡ ਗਿਣੀ ਜਾਂਦੀ ਹੈ। ਅੱਛਾ, ਯਾਨੀ ਤੁਹਾਡੇ ਜਿਹੜੇ ਮਤਲਬ ਦੇ ਘੋੜੇ ਨਹੀਂ ਆ, ਜਿਹੜੇ ਤੁਹਾਡੇ ਕੰਮ ਦੇ ਨੇ, ਜਿਹੜੇ ਤੁਹਾਡੇ ਮੇਲੇ ਸਜਾਉਂਦੇ ਨੇ, ਉਹ ਸਾਡੇ ਦੇਸੀ ਘੋੜੇ ਨੇ। ਦੇਸੀ ਬਰੀਡ ਬਹੁਤ ਅੱਛੀ ਬਰੀਡ ਹੈ ਜੀ ਇਹ। ਠੀਕ। ਤੇ ਇਹ ਚੋਰ ਸਾਹਿਬ ਇਹਨਾਂ ਦੇ ਰੰਗਾਂ ਦੇ ਨਾਂ ਤੋਂ ਵੀ ਇਹਨਾਂ ਦੀਆਂ ਕੋਈ ਕਿਸਮਾਂ ਹੁੰਦੀਆਂ ਨੇ, ਜਿਵੇਂ ਆ ਸ਼ਾਹ ਗੱਡੀ ਕਮੈਦ ਹੈ ਜੀ? ਉਹ ਰੰਗ ਤੇ ਜੀ ਇਹਨਾਂ ਦੇ ਰੰਗ ਤੇ ਇਹਨਾਂ ਦੇ ਬੜੇ ਨੇ, ਕਲਰ ਤੇ ਇਹਨਾਂ ਦੇ ਬੜੇ ਨੇ। ਬਾਕੀ ਫਿਰ ਉਹ ਕਿਸੇ ਨੂੰ ਆਪਣਾ ਸ਼ੌਕ ਹੁੰਦਾ ਹੈ ਕਿ ਚਿੱਟਾ ਕੱਪੜਾ ਪਾ ਲਾਂ, ਕਿਸੇ ਨੂੰ ਹੁੰਦਾ ਰੰਗਦਾਰ ਕੱਪੜਾ ਪਾ ਲਾਂ। ਚਿੱਟਾ ਘੋੜਾ ਰੱਖਣਾ ਮੁਸ਼ਕਲ ਵੀ ਹੁੰਦਾ ਹੈ, ਸਾਫ਼ ਕਰਨਾ, ਉਹਦੀ ਕੇਅਰ ਕਰਨੀ। ਦੂਸਰਿਆਂ ਘੋੜਿਆਂ ਦੀ ਇੰਨੀ ਨਹੀਂ ਕਰਨੀ ਪੈਂਦੀ ਜਿੰਨੀ ਕੋ ਚਿੱਟੇ ਘੋੜੇ ਦੀ ਨੁਕਰੇ ਦੀ ਕਰਨੀ ਪੈਂਦੀ ਹੈ। ਤੇ ਹਰ ਕਿਸਮ ਦਾ, ਹਰ ਰੰਗ ਦੇ ਅੱਛਾ ਘੋੜਾ ਹੋ ਸਕਦਾ। ਵਾਹ। ਹਰ ਇਨਸਾਨ ਵੀ ਨਹੀਂ ਅੱਛਾ, ਹਰ ਘੋੜਾ ਵੀ ਨਹੀਂ ਅੱਛਾ। ਅੱਲਾਹ ਪਾਕ ਜਿਹਨੂੰ ਅੱਛਾ ਕਰ ਦੇਵੇ, ਜਿਵੇਂ ਅੱਲਾਹ ਪਾਕ ਕਈ ਬੰਦੇ ਬੜੇ ਉਹਨਾਂ 'ਚ ਜੌਹਰ ਪੈਦਾ ਕਰ ਦਿੰਦਾ, ਇਸੇ ਤਰ੍ਹਾਂ ਜਾਨਵਰਾਂ ਦੇ ਵਿੱਚ ਵੀ ਹੋ ਜਾਂਦਾ। ਤੇ ਅੱਛਾ ਚੋ ਸਾਹਿਬ ਇਹ ਦੱਸੋ ਕਿ ਇਹਨਾਂ ਦੀ ਬਰੀਡ ਆਪੇ ਤੁਸੀਂ ਕਰਾਉਂਦੇ ਹੋ ਆਪਣੀ ਮਰਜ਼ੀ ਦੇ? ਆਪਣੀ ਮਰਜ਼ੀ ਦੇ ਆਪਣੇ ਅੱਛੇ ਘੋੜੇ ਜਿਹੜੇ ਹੁੰਦੇ ਨੇ, ਆਪਣੀਆਂ ਹੀ ਘੋੜੀਆਂ ਆਪਣੀ ਜ਼ਰੂਰਤ ਵਾਸਤੇ। ਜੇ ਕੋਈ ਸਾਨੂੰ ਅੱਛਾ ਘੋੜਾ ਸਾਈਡ ਤੋਂ ਵੀ ਮਿਲਦਾ ਹੋਵੇ, ਸਾਡੇ ਪਸੰਦ ਆਏ, ਉਹ ਤਾਂ ਕੋਈ ਬਰੀਡ ਕਰਾ ਲਈ ਦੀ। ਔਰ ਸਾਡਾ ਕੋਈ ਬਰੀਡਰ ਬੜਾ ਅੱਛਾ ਸੀ, ਉਹ ਅੱਛਾ ਘੋੜਾ ਸੀ, ਉਹ ਘੋੜਾ ਮਰ ਗਿਆ। ਤੇ ਉਹ ਸਾਡੇ ਕੋਲ ਲੋਕ ਸਰਗੋਧ ਦੇ ਝੰਗ ਤੱਕ, ਕਿੱਥੋਂ ਪੱਖਰ ਤੱਕ ਲੋਕ ਉਹਦੇ ਕੋਲ ਬਰੀਡ ਕਰਾਉਣ ਆਉਂਦੇ ਹਨ। ਅਸੀਂ ਫ੍ਰੀ ਕਰਾਉਂਦੇ ਹਾਂ, ਅਸੀਂ ਉਹ ਆਪਣੇ ਸ਼ੌਕ ਨਾਲ ਲੋਕਾਂ ਨੂੰ ਕਿ ਇਹਦੀ ਨਸਲਵਾਦੀ ਰਹਿ। ਤੇ ਚੋ ਸਾਹਿਬ ਇਹ ਦੱਸੋ ਕਿ ਕਿਸੇ ਬੰਦੇ ਨੂੰ ਸ਼ੌਕ ਹੋਵੇ, ਤੁਸੀਂ ਤਾਂ ਤਜਰਬਾਕਾਰ ਹੋ ਮਾਸ਼ਾਅੱਲਾ, ਉਸਤਾਦ ਹੋ ਇਸ ਕੰਮ ਦੇ, ਤੇ ਜੇ ਕਿਸੇ ਨੂੰ ਸ਼ੌਕ ਹੋਵੇ ਕਿ ਮੈਂ ਨੇਜ਼ਾਬਾਜ਼ੀ ਵਾਸਤੇ ਕੋਈ ਘੋੜਾ ਪਾਲਾਂ, ਉਹਨੂੰ ਨੇਜ਼ਾਬਾਜ਼ੀ ਦਾ ਸ਼ੌਕ ਹੋਵੇ, ਟੈਂਟ ਪਿਗਿੰਗ ਦਾ, ਜਾਂ ਕੋਈ ਐਸਾ ਦੋਸਤ ਜਿਹਨੂੰ ਕੋਈ ਡਾਂਸਰ ਘੋੜਾ ਰੱਖਣ ਦਾ ਸ਼ੌਕ ਹੋਵੇ, ਤੇ ਉਹਨੂੰ ਤੁਸੀਂ ਕੀ ਫਿਰ ਮਸ਼ਵਰਾ ਦਿਓਗੇ? ਉਹਨੂੰ ਮਸ਼ਵਰਾ ਦਿਆਂਗੇ, ਉਹਦਾ ਵੇਖ ਕੇ ਇਹਦੇ ਹੁੰਦੇ ਨੇ ਘੋੜੇ ਦੇ 16 ਬੰਦ। ਅੱਛੇ ਘੋੜੇ ਦੇ ਹੁੰਦੇ ਨੇ 16 ਬੰਦ, ਜਿਹੜੇ ਕਿ 16 ਬੰਦ ਪੂਰੇ ਹੁੰਦੇ ਨੇ, ਕੰਨਾਂ ਤੋਂ ਲੱਗ ਕੇ ਨਾਸਾਂ ਤੱਕ, ਮੂੰਹ ਤੱਕ, ਪਿੱਛੇ ਕਨੋਤੀਆਂ ਤੱਕ, ਉਹਦੇ ਐਸਣ ਤੱਕ, ਉਹਦੇ ਪੂਛਲ ਤੱਕ, ਉਹਦੇ ਪੁੱਠੇ ਤੱਕ, ਉਹਦੇ ਸੁੰਬਾਂ ਤੱਕ। ਵਾਹ। ਇਹਦੇ 16 ਬੰਦ ਹੁੰਦੇ ਨੇ। ਖੂਬਸੂਰਤ ਘੋੜਾ ਹੁੰਦਾ ਜਿਹਦੇ ਸਾਰੇ ਬੰਦ ਪੂਰੇ ਹੋਣ। ਵਾਹ। ਤੇ ਅੱਛਾ ਕੋਈ ਘੋੜਾ ਨਿਕਲ ਪੈਣਾ, ਕੋਈ ਚੰਗਾ ਨਿਕਲ ਪੈਣਾ। ਇਹ ਕ੍ਰਾਸ ਹੁੰਦਾ ਹੈ ਘੋੜੀ ਦਾ ਤੇ ਘੋੜੇ ਦਾ, ਇਹਦੇ 'ਚੋਂ ਖੂਨ ਦਾ ਕ੍ਰਾਸ ਇਹਨਾਂ ਦਾ ਹੋਣਾ ਹੁੰਦਾ ਹੈ। ਕੋਈ ਵੀ ਜਾਨਵਰ ਅੱਛਾ ਨਿਕਲ ਸਕਦਾ ਹੈ। ਵਾਹ। ਤੇ ਇਹ 16 ਬੰਦ ਕੋ ਦੱਸੋ ਨਾ ਥੋੜੇ ਬਹੁਤੇ ਸਾਡੇ। ਉਹ ਮੈਂ ਦੱਸਿਆ ਨਾ ਤੁਹਾਨੂੰ ਜੀ, ਪਹਿਲੇ ਨੰਬਰ ਤੇ ਇਹਨਾਂ ਦੀ ਨਾਸਾਂ ਤੋਂ ਲੱਗ ਕੇ, ਇਹਨਾਂ ਦੇ ਮੂੰਹ ਤੋਂ ਲੱਗ ਕੇ, ਇਹਨਾਂ ਦੀ ਅੱਖਾਂ, ਮਤਲਬ ਖੋਰ ਕਿੱਡੇ ਕੁ ਹੋਣੇ ਚਾਹੀਦੇ ਨੇ? ਖੋਰ ਥੋੜਾ ਘੋੜੀ ਘੋੜੇ ਦਾ ਭਾਰਾ ਹੋਣਾ ਚਾਹੀਦਾ ਜੀ। ਅੱਛਾ। ਕੰਨ ਛੋਟੇ ਹੋਣੇ ਚਾਹੀਦੇ ਨੇ, ਉੱਤੋਂ ਮਿਲਦੇ ਹੋਣੇ ਚਾਹੀਦੇ ਨੇ। ਨਾਸ ਘੋੜੇ ਦੀ ਵੱਡੀ ਹੋਣੀ ਚਾਹੀਦੀ ਹੈ, ਅੱਖ ਮੋਟੀ ਹੋਣੀ ਚਾਹੀਦੀ ਹੈ। ਵਾਹ। ਉਹਦਾ ਐਸਨ ਛੋਟਾ ਹੋਣਾ ਚਾਹੀਦਾ ਹੈ ਜੀ। ਉਹਦੀ ਜਿਹੜੀ ਇਹ ਪੈਰ ਲੱਤ ਜਿਹੜੀ ਹੈ ਉਹ ਬਰੀਕ ਹੋਣੀ ਚਾਹੀਦੀ ਹੈ, ਮੋਟੀ ਨਹੀਂ ਹੋਣੀ ਚਾਹੀਦੀ। ਉਹਦੀ ਪੂਛਲ ਪਤਲੀ ਹੋਣੀ ਚਾਹੀਦੀ ਹੈ, ਉਹਦਾ ਪੁੱਠਾ ਸੋਹਣਾ ਹੋਣਾ ਚਾਹੀਦਾ ਹੈ। ਉਹਦਾ ਕਾਦਾਵਰ ਹੋਣਾ ਵੀ ਜ਼ਰੂਰੀ ਹੈ ਕਿ ਘੋੜਾ ਕਾਦਾਵਰ ਵੀ ਉੱਕੇ ਛੋਟੇ ਕੱਦ ਦਾ ਨਹੀਂ ਹੈ। ਠੀਕ। ਤੇ ਸਾਹਿਬ ਇਹ ਕਈ ਲੋਕ ਆਖਦੇ ਨੇ ਕਿ ਬਹੁਤੇ ਲੰਮੇ ਉੱਚੇ ਘੋੜੇ ਜਿਹੜੇ ਨੇ ਉਹ ਕਮਜ਼ੋਰ ਹੋ ਜਾਣ ਜਾਂ ਮਾੜੇ ਹੋ ਜਾਣ, ਫਿਰ ਉਹ ਤਗੜੇ ਨਹੀਂ ਹੁੰਦੇ। ਨਹੀਂ, ਉਹ ਮਾਲਕ ਹੀ ਮਾੜਾ ਹੁੰਦਾ, ਘੋੜੇ ਕੀ ਮਾੜੇ ਹੋਣਾ ਹੁੰਦਾ ਜੀ। ਕਿਉਂਕਿ ਨਾ ਘੋੜੇ ਕੀ ਮਾੜੇ ਹੋਣਾ, ਮਾਲਕ ਮਾੜਾ ਹੁੰਦਾ, ਉਹ ਮਾੜੇ ਹੋ ਜਾਂਦੇ ਨੇ। ਕਈ ਸਾਥੀਆਂ ਕੋਲ ਮਾੜੇ ਵੀ ਹਨ, ਤੇ ਅਸੀਂ ਇਹਨਾਂ ਨੂੰ ਸਿਰਫ ਇਸ ਨਜ਼ਰੀਏ ਨਾਲ ਇਹਨਾਂ ਦੀ ਖਿਦਮਤ ਅੱਛੀ ਕਰਨੇ ਆ ਕਿ ਨਬੀਆਂ ਪਾਕਾਂ ਦੀ ਸਵਾਰੀ ਹੈ। ਵਾਹ। ਹਾਂਜੀ। ਇਹ ਕੋਈ ਬਹਿ ਕੇ ਸਾਡੇ ਕੋਲ ਨੇ, ਅਸੀਂ ਇਹਨਾਂ ਨੂੰ ਅੰਦਰ ਬੰਦ ਕੀਤਾ ਹੈ ਜਾਂ ਇਹਨਾਂ ਦੇ ਕੈਬਨ ਬਣਾਏ ਨੇ, ਤੇ ਜੇ ਇਹਨਾਂ ਦੇ ਅੱਗੇ ਅਸੀਂ ਕੋਈ ਚੀਜ਼ ਨਹੀਂ ਪਾਣੀ ਤੇ ਅੱਲਾਹ ਪਾਕ ਨਾਰਾਜ਼ ਹੋਵੇਗਾ, ਇਹ ਭੁੱਖੇ ਰਹਿਣ ਦੇ। ਤੇ ਚੋ ਸਾਹਿਬ ਇਹ ਤੇ ਬੜਾ ਖਰਚੇ ਵਾਲਾ ਕੰਮ ਹੈ। ਵੇ ਹੁਣ ਤੁਹਾਡੇ ਕੋਲ ਏਡੀ ਮਹਿੰਗੀ ਗੱਡੀ ਹੈ, ਪਰ ਤੁਸੀਂ ਉਹ ਗੱਡੀ ਜਦੋਂ ਬਾਹਰ ਕੱਢਣੀ ਉਦੋਂ ਹੀ ਤੇਲ ਪਵਾਉਣਾ। ਅਸੀਂ ਇਹਨਾਂ ਵਾਸਤੇ 20 ਏਕੜ ਜ਼ਮੀਨ ਰੱਖੀ ਹੈ। ਵਾਹ ਵਾਹ। ਇਹ ਸ਼ੌਕ ਵਾਸਤੇ। ਸਾਡੇ ਦੇਸ਼ ਪੰਜਾਬ ਵਿੱਚ ਆਖਦੇ ਨੇ ਵੀ ਘੋੜੀਆਂ ਨੂੰ ਤੇ ਬੱਕਰੀਆਂ ਨੂੰ ਕਿਸੇ ਨਹੀਂ ਰਜਾਇਆ, ਇਹ ਖਾਂਦੇ ਹੀ ਜਾਂਦੇ। 20 ਏਕੜ ਜ਼ਮੀਨ ਰੱਖੀ ਹੈ, ਜਿਹੜੇ ਉਹਦੇ ਚਾਰੇ ਤੋਂ ਇਲਾਵਾ ਜਿਹੜਾ ਉਹਨਾਂ ਦਾ ਦਾਣਾ ਦੂਣਾ ਹੁੰਦਾ ਉਹ ਇਹਨਾਂ ਨੂੰ ਇਸਤੇਮਾਲ ਕਰੀਦਾ। ਵਾਹ ਵਾਹ। ਯਾਨੀ ਤੁਸੀਂ ਉੱਥੇ ਐਸੀ ਚੀਜ਼ ਹੀ ਉਗਾਉਂਦੇ ਹੋ, ਕੋਈ ਚਨੇ ਇਹਨਾਂ ਦੀ ਜ਼ਰੂਰਤ। ਹਾਂ, ਇਹਨਾਂ ਦੀ ਜ਼ਰੂਰਤ। ਲਓ ਜੀ ਸਾਹਿਬੋ, ਤੁਹਾਂ ਚੌਧਰੀ ਮੁਹੰਮਦ ਇਕਬਾਲ ਬੁੱਟਰ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ,
ਸ਼ੌਕ ਦਾ ਵੇਖੋ ਸਿਆਣੇ ਆਖਦੇ ਨੇ ਕੋਈ ਮੁੱਲ ਨਹੀਂ ਹੁੰਦਾ ਜਾ ਤੇ ਉਹਨਾਂ ਵੀ ਦੱਸਿਆ ਕਿ ਅਸਾਂ ਸਿਰਫ 20 ਕਿੱਲੇ ਜ਼ਮੀਨ ਆਪਣੇ ਘੋੜਿਆਂ ਵਾਸਤੇ ਰੱਖੀ ਹੈ। ਉੱਥੇ ਜੋ ਉਗਾਨੇ ਆ, ਉੱਥੋਂ ਜੋ ਕੱਟਨੇ ਵੱਢਨੇ ਆ, ਉਹ ਘੋੜਿਆਂ ਦਾ ਹੀ ਹੁੰਦਾ ਹੈ। ਉਹਦੇ ਤੇ ਸਾਡਾ ਆਪਣਾ ਵੀ ਕੋਈ ਹੱਕ ਨਹੀਂ ਤੇ ਇਹਨਾਂ ਦੀ ਖਿਦਮਤ ਵਾਸਤੇ ਅਸਾਂ ਵਕਫ ਕੀਤੇ ਨੇ ਪੂਰੇ 20 ਕਿੱਲੇ। ਆਓ ਹੁਣ ਤੁਹਾਨੂੰ ਨਾਲ ਲੈ ਕੇ ਚੱਲੀਏ ਤੇ ਚੌਧਰੀ ਇਕਬਾਲ ਹੋਰਾਂ ਦੇ ਤੁਹਾਨੂੰ ਘੋੜੇ ਵਹਾਈਏ, ਨਾਲੇ ਵਹਾਈਏ ਵੀ ਘੋੜੇ ਡਾਂਸਰ ਕਿਹੜੇ ਨੇ, ਨੇਜ਼ਾਬਾਜ਼ੀ ਵਾਲੇ ਕਿਹੜੇ ਨੇ, ਤੇ ਚੌਧਰੀ ਸਾਹਿਬ ਨੂੰ ਆਖਾਂਗੇ ਕਿ ਸਾਨੂੰ ਜ਼ਰਾ ਡਾਂਸਰ ਘੋੜਿਆਂ ਦਾ ਡਾਂਸ ਵੀ ਵਹਾਓ। ਇਹ ਘੋੜਾ ਜੀ, ਉਹ ਘੋੜਾ ਗੁਲਾਮੇ ਅਲੀ ਜਿਹੜਾ ਮਰ ਗਿਆ ਨਾ ਕੁੱਲਾ, ਉਹਦਾ ਬੇਟਾ ਹੈ। ਅੱਛਾ ਅੱਛਾ, ਇਹਦੀ 22 ਮਹੀਨੇ ਉਮਰ ਹੈ ਵਾਹ। ਤੇ 61-62 ਇੰਚ ਦਾ ਕੱਦ ਹੈ। ਹਾਂਜੀ, ਅੱਛਾ ਖਾਬ ਸੁਥਰਾ ਤੇ ਸੋਹਣਾ ਤੇ ਖੂਬਸੂਰਤ ਹੈ ਜੀ। ਬੜਾ ਤੇਜ਼ ਤਰਾਜ਼ ਹੈ ਜੀ। ਇਹ ਉਹਨੂੰ ਲਾਦੂ ਥੋੜਾ ਜਿਹਾ ਕੱਢਿਆ ਜੀ, ਚੰਗਾ ਅੱਛਾ ਦੌੜਦਾ ਵੀ ਹੈ ਜੀ। ਇਹ ਡਾਂਸ ਤੇ ਨਹੀਂ ਲੱਗਾ ਆ, ਵਾਹ। ਸਿਰਫ ਇਹ ਉੱਤੇ ਚੜਨ ਵਾਸਤੇ ਰੱਖਿਆ ਜੀ, ਨੇਜ਼ਾਬਾਜ਼ੀ ਵਾਸਤੇ। ਇਹਦੇ ਚ ਸਾਹਿਬ ਵੇਖੋ ਲੱਤਾਂ ਪੈਰ ਹਰ ਸ਼ੈ ਉਹ ਜਿਹੜੇ 16 ਬੰਦ ਤੁਸੀਂ ਆਂਦੇ ਹੋ, ਬਿਲਕੁਲ ਇਹਦੇ ਕੰਨਾਂ ਦੀ ਕਨੌਤੀਆਂ ਜੁੜਦੀਆਂ ਨੇ। ਇਹ ਬਿਲਕੁਲ ਕਿਸੇ ਪਾਸਿਓਂ ਖੁੰਝਿਆ ਨਹੀਂ ਹੈ ਜੀ। ਹਾਂ ਜੀ, ਮਾਸ਼ਾਅੱਲਾ ਜੀ। ਇਹ ਚੌਧਰੀ ਸਾਹਿਬ ਗੁਲਾਮ ਸੁਬਾ ਦਾ ਕੀ ਮਤਲਬ? ਗੁਲਾਮੇ ਸੁਬਾ। ਅੱਛਾ, ਗੁਲਾਮੇ ਸੁਬਾ ਘੋੜਾ ਜੀ, ਇਹ ਗੁਲਾਮੇ ਅਲੀ ਦਾ ਵੀ ਪੁੱਤਰ ਹੈ। ਅੱਛਾ ਅੱਛਾ, ਇਹ ਅੱਛੀ ਬਰੀਡ ਹੈ ਜੀ। ਇਹ ਉਹ ਜਿਹੜੀ ਇਹ ਸ਼ੇਹਾ ਮਾਰਾ ਦੁਬਈ ਵਾਲੀ, ਉਹਦੇ ਕੋਲ ਇਹ ਬਰੀਡ ਇਸ ਰੰਗ ਦਾ ਘੋੜਾ ਜੀ। ਵਾਹ ਵਾਹ, ਤੇ ਉਹ ਜੇ ਬੜਾ ਤੇਜ਼ ਤਰਾਜ਼ ਸੇ ਬੜਾ ਅਸਲ ਅੱਛੇ ਖੂਨ ਦਾ ਘੋੜਾ ਜੀ। ਵਾਹ, ਇਹ ਹੈ ਕੋਈ 2.5-3 ਸਾਲ ਦਾ ਬੱਚਾ ਜੀ। ਚੌਧਰੀ ਸਾਹਿਬ ਇਹਦਾ ਰੰਗ ਬੜਾ ਮੁਨਫਰਦ ਹੈ। ਬਹੁਤ ਅੱਛਾ ਘੋੜਾ ਜੀ, ਉਹਦੀ ਵੀ ਬੜਾ ਅੱਛਾ ਜੀ। ਵਾਹ। ਹਾਂ, ਇਹ ਡਾਂਸਰ ਹੈ? ਇਹ ਡਾਂਸਰ ਹੈ। ਅੱਛਾ ਇਹ ਜੀ ਘੋੜਾ ਹੈ ਮੇਰਾ ਸੁਲਤਾਨ ਜੀ। ਇਹ ਅੱਛਾ ਘੋੜਾ ਜੀ। ਇਹ ਨੇਜ਼ਾਬਾਜ਼ੀ ਵੀ ਤੇ ਨੱਚਦਾ ਹੈ ਤੇ ਡਾਂਸਰ ਵੀ ਬਹੁਤ ਖੂਬਸੂਰਤ ਹੈ। ਵਾਹ ਜੀ ਇਹਦੀ ਕੋਈ 5 ਸਾਲ ਉਮਰ ਹੈ ਜੀ ਇਹਦੀ। ਅੱਛਾ ਅੱਛਾ, ਕੰਨ ਕਨੌਤੀ ਬਿਲਕੁਲ ਪੂਰੇ 16 ਬੰਦਾ ਇਹ ਮੁਕੰਮਲ ਘੋੜਾ ਜੀ। ਤੇ ਚੌਧਰੀ ਸਾਹਿਬ ਇਹ ਜਿਹੜਾ 5 ਸਾਲ ਦਾ ਹੋ ਗਿਆ ਘੋੜਾ, ਪੂਰਾ ਜਵਾਨ ਹੈ, ਇਹ ਹੁਣ ਜਵਾਨ ਹੋ ਗਿਆ ਘੋੜਾ ਜੀ। ਤੇ ਇਹਦਾ ਕੋਈ ਅੱਗੋਂ ਬੱਚੇ ਵੀ ਲੈਂਦੇ ਹੋ ਪਏ? ਇਹ ਬੱਚੇ ਇਹਦੇ ਬਰੀਡ ਕਰਾਈ ਹੈ ਇਹਦੇ ਕੋਲ। ਹਾਂ, ਇਹਦੇ ਕੋਲ ਬਰੀਡ ਕਰਾਈ ਹੈ, ਅੱਛਾ ਘੋੜਾ ਹੈ, ਇਹਦੀ ਬਰੀਡ ਕਰਾਈ ਹੈ। ਇਹ ਡਾਂਸਰ ਘੋੜਾ ਹੈ। ਅੱਛਾ ਅੱਛਾ, ਇਹ ਕਰੋੜ ਅਦਰ ਕਰਦਾ ਹੈ ਘੋੜਾ ਜੀ। ਇਹਨੂੰ ਇੱਕ ਸਾਧਨੇ ਸ਼ੌਕੀਨ ਲੋਕ ਅਸੀਂ ਜੀ, ਇਹ ਰੋਡ ਅਦਰ ਕਰਦਾ ਹੈ ਤੇ ਤੇਜ਼ ਤਰਾਜ਼ ਘੋੜਾ ਹੈ ਜੀ। ਹਾਂ, ਇਹਦੇ ਗੁੱਤ ਬੰਦ ਕੀਤੀ, ਇਹਦੇ ਵਾਲ ਵੀ ਤੋੜ ਵੇਖੋ ਨਾ ਕਿੱਥੋਂ ਤੱਕ ਆਉਂਦੇ ਨੇ। ਨਸਲੀ ਘੋੜਾ ਹੈ ਬੜਾ ਹੈ ਜੀ। ਹਾਂ, ਅੱਛਾ ਘੋੜਾ ਹੈ। ਇਹ ਤੁਹਾਡੇ ਹੀ ਕਿਸੇ ਘੋੜੇ ਦਾ ਬੱਚਾ ਹੈ? ਨਹੀਂ, ਇਹ ਘੋੜਾ ਖਰੀਦਿਆ ਹੈ। ਅੱਛਾ ਅੱਛਾ, ਇਹ ਜੀ ਬੋਸਕੀ ਕੁੱਲਾ ਜੀ। ਇਹ ਵਾਹ। ਇਹ ਵੀ ਸਾਡੇ ਘਰ ਦੀ ਬਰੀਡ ਹੈ ਜੀ। ਉਹ ਵੱਡੇ ਕੁੱਲੇ ਘੋੜੇ ਦਾ ਬੇਟਾ ਹੈ ਜੀ। ਹਾਂ, ਇਹ ਘੋੜਾ ਹੈ ਜੀ 2.5-3 ਸਾਲ ਦਾ ਜੀ। ਇਹ ਸਵਾਰੀ ਵਾਲਾ ਵੀ ਹੈ, ਬਹੁਤ ਅੱਛਾ ਦੌੜਦਾ ਹੈ ਜੀ। ਇਹ ਹੈ ਜੀ। ਵਾਹ। ਤੇ ਇਹ ਰੰਗ ਵੀ ਬੜਾ ਨਿਆਬ ਹੈ, ਆਮ ਲੋਕਾਂ ਕੋਲ ਨਹੀਂ ਨਹੀਂ ਨਹੀਂ, ਇਹ ਕੁੱਲਾ ਬੋਸਕੀ ਰੰਗ ਤੁਸੀਂ ਆਮ ਲੋਕਾਂ ਕੋਲ ਨਹੀਂ ਹੈ। ਹਾਂ, ਇਹ ਜੀ 1.5 ਸਾਲ ਦਾ ਬੱਚਾ ਹੈ ਅਜੇ, ਬਿਲਕੁਲ ਸਰਲੇ ਲੱਗਦਾ। 2.5 ਸਾਲ ਦਾ ਦਵਕ ਜਾਗ ਹੈ। ਹਾਂ, ਤੇ ਇਹਦਾ ਕੋਈ 59 ਇੰਚ ਕੱਦ ਹੋ ਗਿਆ ਹੈ। ਇਹ 65-66 ਇੰਚ ਘੋੜਾ ਬਣੇਗਾ ਇਹ ਵੀ। ਤੇ ਅੱਛਾ ਖੂਬਸੂਰਤ ਹੈ, ਅੱਛਾ ਨਸਲੀ ਹੈ। ਇਹ ਵੀ ਚੌਧਰੀ ਸਾਹਿਬ 1.5 ਸਾਲ ਦਾ ਤੇ ਇਹਦੇ ਉੱਤੇ ਕਰਦੇ ਨੇ ਸਵਾਰੀ? ਨਹੀਂ, ਬਸ ਹੱਥ ਹੀ ਫੜ ਗਏ ਇਹਨੂੰ। ਕੰਮ ਥੋੜਾ ਬਹੁਤਾ ਫੇਰੀ ਫੂਰੀ ਦਾ ਕੰਮ ਸ਼ਮ ਹਾਂ ਵਾਸਤੇ। ਹਾਂਜੀ, ਸਵਾਰੀ ਵਾਲਾ ਨਹੀਂ ਹੈ ਇਹ। ਹਾਂ, ਸਿਰਫ ਉਹ ਝਾਕਾ ਚੁੱਕਾ ਲੈਂਦਾ ਜੀ, ਇਹਨੂੰ ਨਾਲ ਵਾਕਸ਼ਾ ਕਰਾਈ ਦੀ ਹੈ ਜੀ। 2-2.5 ਸਾਲ ਦਾ ਹੋਏਗਾ ਫਿਰ ਉੱਤੇ 2.5 ਸਾਲ ਦਾ ਹੋਏਗਾ ਫਿਰ ਜੀ। ਫਿਰ ਕੰਡ ਤੇ ਕੋਈ ਬੇਲ। ਠੀਕ। ਲਓ ਜੀ ਸਾਹਿਬੋ, ਚੌਧਰੀ ਮੁਹੰਮਦ ਇਕਬਾਲ ਬੁੱਟਰ ਹੋਰਾਂ ਦੇ ਨਾਲ ਤੁਹਾਡੀ ਅਸਾਂ ਮੁਲਾਕਾਤ ਵੀ ਕਰਵਾਈ। ਚੌਧਰੀ ਇਕਬਾਲ ਬੁੱਟਰ ਸਾਹਿਬ ਦੇ ਘੋੜੇ ਛੋੜੇ ਵੀ ਤੁਹਾਨੂੰ ਵਿਖਾਏ ਤੇ ਐਸ ਕੁੱਲਾ ਬੋਸਕੀ ਜਿਹੜਾ ਕਿ ਉਹਨਾਂ ਦਾ ਆਪਣੇ ਘਰ ਦੀ ਬਰੀਡ ਹੈ, ਇਹਦਾ ਡਾਂਸ ਵੀ ਅਸਾਂ ਤੁਹਾਨੂੰ ਵਿਖਾਇਆ। ਤੁਸੀਂ ਵੇਖਿਆ ਕਿ ਮਾਸ਼ਾਅੱਲਾ ਸਾਰਾ ਪਿੰਡਾਲ ਭਰਿਆ ਪਿਆ ਔਰ ਦੋਸਤ ਆਏ ਨੇ ਸਾਰੇ ਮੁਹੱਬਤ ਦਾ ਇਜ਼ਹਾਰ ਕਰਨ ਦੇ ਵਾਸਤੇ। ਗੁਜਰਾਂਵਾਲੇ ਦਾ ਇਹ ਹਲਕਾ PP 59 ਹੈ, ਜਿੱਥੋਂ ਕਿ ਹਸਨ ਨੂੰ PTI ਦੀ ਟਿਕਟ ਮਿਲੀ ਹੈ। ਹਸਨ ਇਕਬਾਲ ਬੁੱਟਰ ਜਿਹੜਾ ਚੌਧਰੀ ਇਕਬਾਲ ਬੁੱਟਰ ਹੋਰਾਂ ਦਾ ਫਰਜ਼ੰਦ ਹੈ
ਤੇ ਇਨਸ਼ਾਅੱਲਾ ਅੱਗੋਂ ਇਸ ਹਲਕੇ ਦੇ ਵਿੱਚੋਂ ਪੀਟੀਆਈ ਵੱਲੋਂ ਇੰਤਖਾਬ ਲੜਨਗੇ ਤੇ ਅੱਲਾਹ ਪਾਕ ਉਹਨਾਂ ਨੂੰ ਕਾਮਯਾਬ ਵੀ ਆਮੀਨ। ਕਰੇਗਾ ਇਹਨਾਂ ਦੋਸਤਾਂ ਦੀਆਂ ਦੁਆਵਾਂ। ਮੁਹੱਬਤਾਂ ਦੇ ਨਾਲ, ਇਹਨਾਂ ਦੀਆਂ ਦੁਆਵਾਂ ਦੇ ਨਾਲ। ਤੇ ਚੌਧਰੀ ਸਾਹਿਬ ਹੋਰਾਂ ਕੋਲੋਂ ਹੁਣ ਲੈਣੇ ਆ ਇਜਾਜ਼ਤ, ਕਿਉਂਕਿ ਇਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣਾ ਹੈ। ਤੇ ਹੁਣ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾਹ ਬੇਲੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ